ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਸਤੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਨੰਬਰ 408 ਤੇ 272 2500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕਾਨਸਨ, ਦਲਬੀਰ ਸਿੰਘ ਗਿੱਲ ਲਾਈਵ ਓਕ, ਬਿੱਲਾ ਸਿੰਘ ਗੇੜਾ ਸੈਨ ਹੋਜ਼ੇ ਤੇ ਪ੍ਰਿਤਪਾਲ ਸਿੰਘ ਜੀ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰੀਏ ਵੀ ਕਾਂਗਰਸ ਨੂੰ ਪੁੱਠਾ ਪੈਣ ਲੱਗਾ ਵਿਧਾਨ ਸਭਾ ਦੇ ਵਿੱਚ ਰੁਕਣਾ, ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਕੋਈ ਸਿੰਪਤੀ ਨਹੀਂ ਬਣ ਰਹੀ। ਬਿਲਕੁਲ ਜੀ, ਇਹ ਐਕਚੁਅਲੀ ਦੋ ਚੀਜ਼ਾਂ ਜਿਹੜੀਆਂ ਕੁਛ ਨਵੇਕਲੀਆਂ ਹੋਈਆਂ ਨੇ, ਤੁਸੀਂ ਇਹ ਕਹਿ ਲਓ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਜਿਹੜਾ ਜੀ ਪਹਿਲੀ ਵਾਰੀ ਹੋਇਆ ਇਹ ਕਿ ਜਿਹੜੇ ਵਿਧਾਇਕ ਨੇ ਉਹ ਅੰਦਰ ਰਹੇ ਨੇ, 2 ਰਾਤਾਂ ਜਿਹੜਾ ਜੀ ਉਹ ਅੰਦਰ ਰਹੇ ਨੇ। ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਦੇ ਵੱਲੋਂ ਜਿਹੜੀਆਂ ਚੀਜ਼ਾਂ ਪ੍ਰਚਾਰੀਆਂ ਜਾ ਰਹੀਆਂ ਨੇ ਕਿ ਉੱਥੇ ਤਾਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਅੰਦਰੋਂ, ਇੰਨਾ ਕੁਛ ਜਿਹੜਾ ਜੀ ਉਹ ਮਿਲਿਆ। ਜਾਂ ਦੂਸਰਾ ਜਿਹੜਾ ਜੁੱਤੀ ਕਾਂਡ ਹੋਇਆ, ਜਿਹੜੇ ਤਰਲੋਚਨ ਸਿੰਘ ਸੂੰਢ ਹੋਰਾਂ ਨੇ ਜੁੱਤੀ ਜਿਹੜੀ ਆ ਜੀ ਉਹ ਮਾਰੀ ਹੈ, ਇਹਦੇ ਵਿੱਚ ਸ਼ਾਇਦ ਕਾਂਗਰਸ ਨੂੰ ਕਿਤੇ ਨਾ ਕਿਤੇ ਇਹ ਆਸ ਸੀਗੀ ਕਿ ਉਹ ਸਿੰਪਤੀ ਜਿਹੜੀ ਹੈ ਜੀ ਉਹ ਗੇਨ ਕਰ ਸਕਦੀ ਹੈ ਲੋਕਾਂ ਦੀ। ਜਦੋਂ ਬੈਂਸ ਭਰਾਵਾਂ ਨੇ ਰਾਜਸਥਾਨ ਵਾਲੇ ਪਾਣੀ ਦਾ ਮੁੱਦਾ ਜਿਹੜਾ ਜੀ ਉਹ ਉਠਾਇਆ ਤੇ ਉਦੋਂ ਬਾਅਦ ਉਹਨਾਂ ਨੂੰ ਬਾਹਰ ਸੁੱਟਿਆ ਗਿਆ, ਉਹਦੀਆਂ ਵੀਡੀਓਜ਼ ਜਿਹੜੀਆਂ ਸੀਗੀਆਂ ਜੀ ਉਹ ਜਿਵੇਂ ਸਾਹਮਣੇ ਆਈਆਂ ਤੇ ਉੱਥੋਂ ਜਿਹੜਾ ਜੀ ਕਾਂਗਰਸ ਨੂੰ ਲੱਗਿਆ ਕਿ ਅਸਲ ਦੇ ਵਿੱਚ ਉਹ ਤਾਂ ਪਛੜ ਗਏ ਜੀ ਇਹਦਾ ਕ੍ਰੈਡਿਟ ਜਿਹੜਾ ਜੀ ਲੈਣ ਦੇ ਵਾਸਤੇ। ਉਦੋਂ ਫਿਰ ਸਾਰੇ ਜਿਹੜਾ ਸੀਗਾ ਜੀ ਇਹ ਜਮਾ ਘਟਾਓ ਕੀਤਾ ਗਿਆ, ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਰੁਕਣ ਦਾ ਫੈਸਲਾ ਲਿਆ ਗਿਆ। ਪਰ ਜਿਵੇਂ ਕਾਂਗਰਸ ਨੂੰ ਇਹ ਆਸ ਸੀਗੀ ਕਿ ਇਹਦੇ ਨਾਲ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਭੱਲ ਜਿਹੜੀ ਆ ਜੀ ਉਹ ਵੱਡੀ ਖੱਟ ਲੈਣਗੇ, ਸਿੰਪਤੀ ਜਿਹੜੀ ਆ ਜੀ ਉਹਨਾਂ ਦੇ ਨਾਲ ਹੋ ਜੂਗੀ, ਸਿੰਪਤੀ ਉਹਨਾਂ ਦੇ ਨਾਲ ਨਹੀਂ ਹੋਈ। ਸ਼ਾਇਦ ਉਹਦਾ ਜਿਹੜਾ ਜੀ ਰੀਜ਼ਨ ਕਿਤੇ ਨਾ ਕਿਤੇ ਫੇਰ ਕਾਂਗਰਸ ਦੇ ਵਿੱਚ ਉਹੀ ਆਇਆ ਕਿ ਇਹਦੀ ਕ੍ਰੈਡਿਟ ਲੈਣ ਦੀ ਹੋੜ ਜਿਹੜੀ ਸੀਗੀ ਉਹ ਮੱਚ ਗਈ ਔਰ ਜਿਹੜੀ ਸੀਨੀਅਰ ਲੀਡਰਸ਼ਿਪ ਸੀਗੀ ਜੀ ਉਹਨੇ ਕ੍ਰੈਡਿਟ ਲੈਣ ਨਹੀਂ ਦਿੱਤਾ ਜੂਨੀਅਰ ਵਾਲਿਆਂ ਨੂੰ ਜੀ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਬਿਆਨ ਤਾਂ ਦਿੰਦੇ ਰਹੇ ਪਰ ਵਿਧਾਨ ਸਭਾ ਦੇ ਵਿੱਚ ਉਹ ਗਏ ਨਹੀਂ ਜੀ, ਭਾਵ ਕਿ ਜਾਂ ਵਿਧਾਨ ਸਭਾ ਦੇ ਵਿੱਚ ਚਲੋ ਨਹੀਂ ਸੀ ਜਾ ਸਕਦੇ, ਉਹ ਤਾਂ ਮੈਂਬਰ ਹੁੰਦਿਆਂ ਨਹੀਂ ਗਏ, ਹੁਣ ਤਾਂ ਉਹਨਾਂ ਨੇ ਕੀ ਜਾਣਾ ਸੀ, ਮੈਂਬਰ ਹੈ ਹੀ ਨਹੀਂ, ਬਾਹਰ ਵੀ ਨਹੀਂ ਗਏ ਉਹ ਇਹਨਾਂ ਨੂੰ ਹੌਸਲਾ ਦੇਣ ਦੇ ਵਾਸਤੇ। ਪਰਨੀਤ ਕੌਰ ਹੋਰੀ ਜਿਹੜੇ ਸੀਗੇ ਜੀ ਉਹ ਪਾਸੇ ਰਹੇ, ਲਾਲ ਸਿੰਘ ਹੋਰੀ ਬਾਹਰ ਨਿਕਲ ਗਏ, ਰਜਿੰਦਰ ਕੌਰ ਭੱਠਲ ਹੋਰੀ ਜਿਹੜਾ ਜੀ ਉਹ ਬਾਹਰ ਨਿਕਲ ਗਏ। ਜਿਹੜੇ ਸੰਵਿਧਾਨ ਦੇ ਸਮੀਖਿਆਕਾਰ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਪਹਿਲੀ ਰਾਤ ਅੰਦਰ ਰਹਿ ਲਏ ਸੀਗੇ, ਅਗਲੇ ਦਿਨ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਹਾਈ ਕਮਾਂਡ ਨੂੰ ਕਰਨੀ ਚਾਹੀਦੀ ਸੀਗੀ, ਕਿਉਂਕਿ ਇਹ ਸੰਵਿਧਾਨਕ ਸੰਕਟ ਸੀਗਾ। ਪਰ ਪਹੁੰਚਣ ਨਹੀਂ ਦਿੱਤੀ ਗਈ ਜਿਹੜੀ ਹਾਈ ਕਮਾਂਡ ਆ ਉੱਥੋਂ ਤੱਕ। ਸ਼ਾਇਦ ਜਿਹੜੇ ਥੱਲੇ ਜਿਹੜੀ ਲੀਡਰਸ਼ਿਪ ਹੈ, ਜਿਹੜੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹੈ, ਉਹਨੇ ਇਹ ਸਮਝਿਆ ਜੀ ਕਿ ਇਹਦਾ ਕ੍ਰੈਡਿਟ ਕਿਤੇ ਚਰਨਜੀਤ ਸਿੰਘ ਚੰਨੀ ਨੂੰ ਨਾ ਮਿਲ ਜਾਵੇ, ਸੁਨੀਲ ਜਾਖੜ ਹੋਰਾਂ ਨੂੰ ਨਾ ਮਿਲ ਜਾਵੇ, ਇਸ ਕਰਕੇ ਮੁੱਦਾ ਉੱਥੇ ਹੀ ਰਹਿਣ ਦਿੱਤਾ ਗਿਆ ਔਰ ਇਸ ਮੁੱਦੇ ਦੇ ਵਿੱਚੋਂ ਜੋ ਮਿਲਣਾ ਚਾਹੀਦਾ ਸੀਗਾ ਉਹ ਮਿਲਿਆ ਨਹੀਂ ਕਾਂਗਰਸ ਨੂੰ ਔਰ ਉਲਟਾ ਜਿਹੜਾ ਜੀ ਇਹ ਪੈਣ ਲੱਗਿਆ। ਜੁੱਤੀ ਕਾਂਡ ਜਿਹੜਾ ਜੀ ਉਹਨੂੰ ਖਾਸ ਤੌਰ ਦੇ ਉੱਤੇ ਕਾਂਗਰਸ ਦੀ ਬੜੀ ਖਿਚਾਈ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਹੋ ਰਹੀ ਹੈ। ਜੀ ਬਿਲਕੁਲ 9 ਸਾਲ ਚੁੱਪ ਰਹੇ ਨੇ ਤੇ ਹੁਣ ਅਖੀਰਲੇ ਟਾਈਮ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਜੀ ਕਰ ਰਹੇ ਨੇ। ਆਪਾਂ ਅਗਲੀ ਗੱਲ ਕਰੀਏ, ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਤਲਬ। ਐਕਚੁਅਲੀ ਜੀ ਇਹ ਜਿਹੜੇ MLA ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਗਈ ਆ ਪੰਜਾਬ ਮਹਿਲਾ ਕਮਿਸ਼ਨ ਨੂੰ ਔਰ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ 2 ਨੇਤਾ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਜਿਹੜੇ ਢਾਂਚੇ ਦੇ ਇੰਚਾਰਜ ਨੇ ਦੁਰਗੇਸ਼ ਪਾਠਕ ਨੂੰ ਤਲਬ ਜਿਹੜਾ ਜੀ ਉਹ ਕੀਤਾ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁਅੱਤਲ ਵਿਧਾਇਕ ਦਵਿੰਦਰ ਸਹਿਰਾਵਤ ਨੇ ਕਮਿਸ਼ਨ ਦੇ ਮੂਹਰੇ ਪੇਸ਼ ਹੋ ਕੇ ਦੋਵਾਂ ਨੇਤਾਵਾਂ ਦੇ ਉੱਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਵੰਡਣ ਬਦਲੇ
ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਤੇ ਰਿਸ਼ਵਤ ਲੈਣ ਦੇ ਦੋਸ਼ ਜਿਹੜੇ ਸੀਗੇ ਉਹ ਲਾਏ ਸੀਗੇ। ਉਂਝ ਵੈਸੇ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਮਹਿਲਾ ਜਿਹੜਾ ਹੈਗਾ ਜੀ ਵਿੰਗ ਉਹਦੇ ਪ੍ਰਧਾਨ ਨੇ, ਉਹਨਾਂ ਨੇ ਇਹ ਕਿਹਾ ਕਿ ਸਹਿਰਾਵਤ ਨੇ ਕੋਈ ਸਬੂਤ ਜਿਹੜੇ ਆ ਜੀ ਉਹ ਨਹੀਂ ਦਿੱਤੇ, ਇਸ ਕਰਕੇ ਸਹਿਰਾਵਤ ਦੇ ਉੱਤੇ ਮਹਿਲਾ ਕਮਿਸ਼ਨ ਜਿਹੜਾ ਜੀ ਉਹ ਕੇਸ ਦਰਜ ਕਰਵਾਵੇ। ਪਰ ਦੂਜੇ ਪਾਸੇ ਜਿਹੜਾ ਮਹਿਲਾ ਕਮਿਸ਼ਨ ਹੈ ਜੀ, ਕਿਉਂਕਿ ਉਹ ਪਤਾ ਹੀ ਹੈ ਜੀ ਕਿਹਨਾਂ ਨੇ ਲਾਇਆ ਹੋਇਆ, ਉਹ ਤੇ ਉਹਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਜਿਹੜਾ ਜੀ ਤਲਬ ਕਰ ਲਿਆ ਹੈ ਸੰਜੇ ਸਿੰਘ ਹੋਰਾਂ ਨੂੰ ਤੇ ਜਿਹੜੇ ਦੁਰਗੇਸ਼ ਪਾਠਕ ਨੇ। ਇਹਦੇ ਨਾਲ ਇੱਕ ਜਿਹੜੀ ਸਾਬਕਾ ਪ੍ਰਧਾਨ ਹੈ ਫਿਰੋਜ਼ਪੁਰ ਡਿਸਟ੍ਰਿਕਟ ਤੋਂ, ਉਹਨੂੰ ਵੀ ਜਿਹੜਾ ਜੀ ਤਲਬ ਕੀਤਾ ਗਿਆ ਇੱਥੇ ਪੰਜਾਬ ਮਹਿਲਾ ਕਮਿਸ਼ਨ ਦੇ ਜਿਹੜੇ ਪਰਸਨ ਨੇ ਜੀ ਉਹਨਾਂ ਦੇ ਵੱਲੋਂ। ਔਰ ਇਹ ਆਖਿਆ ਗਿਆ ਜੀ ਕਿ ਉਹ ਆ ਕੇ ਆਪਣਾ ਪੱਖ ਜਿਹੜਾ ਜੀ ਉਹ ਪੇਸ਼ ਕਰਨ। ਪਰਮਜੀਤ ਕੌਰ ਲਾਂਡਰਾ ਨੇ ਇਹ ਕਿਹਾ ਜੀ ਕਿ ਸਹਿਰਾਵਤ ਦੇ ਵੱਲੋਂ ਆਪ ਦੇ ਨੇਤਾਵਾਂ ਦੇ ਉੱਤੇ ਲਾਏ ਦੋਸ਼ ਜਿਹੜੇ ਆ ਜੀ ਉਹ ਗੰਭੀਰ ਆ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਉਹਦੇ ਬਿਆਨ ਬੈਂਚ ਦੀ ਹਾਜ਼ਰੀ ਦੇ ਵਿੱਚ ਜਿਹੜੇ ਜੀ ਉਹ ਲਏ ਜਾਣਗੇ। ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਪੱਖ ਜਿਹੜਾ ਜੀ ਉਹ ਪੇਸ਼ ਕਰਨ ਦਾ ਮੌਕਾ ਦੇਣ ਦਾ ਫੈਸਲਾ ਲਿਆ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਇਹ ਦੋਨੋਂ ਜਿਹੜੇ ਆ ਜੀ ਉਹ ਪੇਸ਼ ਹੁੰਦੇ ਆ ਜਾਂ ਫਿਰ ਕੇਸ ਦਾ ਜਿਹੜਾ ਜੀ ਉਹ ਸਾਹਮਣਾ ਕਰਦੇ ਆ। ਇਹਦੇ ਨਾਲ ਇੱਕ ਨਵੇਂ ਮੋੜ ਦੇ ਵਿੱਚ ਜਿਹੜੀ ਆ ਜੀ ਉਹ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਆ ਗਈ ਆ। ਜਿਵੇਂ ਪਿਛਲੇ ਦਿਨਾਂ ਤੋਂ ਇਹ ਚਰਚਾਵਾਂ ਚੱਲਦੀਆਂ ਸਨ ਕਿ ਔਰਤਾਂ ਦੇ ਸ਼ੋਸ਼ਣ ਵਾਲਾ ਮੁੱਦਾ ਜਿਹੜਾ ਜੀ ਉਹ ਦੱਬ ਕੇ ਉਭਾਰਿਆ ਜਾਊਗਾ ਸੱਤਾਧਾਰੀ ਧਿਰ ਦੇ ਵੱਲੋਂ। 2 ਦਿਨ ਪਹਿਲਾਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਇੱਕ ਅਹਿਮ ਵਰਕਰ ਦੇ ਉੱਤੇ ਵੀ ਜਿਹੜਾ ਜੀ ਉਹ ਜਬਰ ਜਨਾਹ ਦਾ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਇਹੋ ਜਿਹੇ ਪਰਚੇ ਪੰਜਾਬ ਦੇ ਵਿੱਚ ਹੁਣ ਧੜਾ ਧੜ ਹੋਣਗੇ। ਉਹਦਾ ਰੀਜ਼ਨ ਇਹ ਹੈ ਜੀ ਕਿ ਇਸ ਪਰਚੇ ਦੇ ਵਿੱਚ ਕੋਈ ਪੁੱਛਣ ਪਛਾਉਣ ਦੀ ਲੋੜ ਨਹੀਂ, ਅਰੈਸਟ ਜਿਹੜੀ ਹੈ ਜੀ ਉਸੇ ਵੇਲੇ ਹੋ ਜਾਂਦੀ ਹੈ। ਜੀ ਅਤੇ ਇਸ ਦੇ ਨਾਲ ਜੇ ਆਪਾਂ ਜੁੜੀ ਗੱਲ ਕਰੀਏ ਵੀ ਕੀ ਜੇ ਉਹ ਜਿੱਦਾਂ ਤੁਸੀਂ ਕਿਹਾ ਵੀ ਪਤਾ ਨਹੀਂ ਹੋਣਗੇ ਕਿ ਨਹੀਂ, ਜੇ ਸਾਹਮਣੇ ਉਹਨਾਂ ਦੇ ਪੇਸ਼ ਹੋ ਜਾਂਦੇ ਨੇ, ਕੀ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਦੋਸ਼ੀ ਵਾਲੀ ਟਾਈਪ ਦੀ ਫੀਲਿੰਗ ਲਿਆਉਣ ਦੀ ਕੋਸ਼ਿਸ਼ ਆ ਤੇ ਉਹ ਲੋਕ ਇੱਦਾਂ ਸਮਝਣਗੇ? ਦੇਖੋ ਇਹ ਤਾਂ ਲੋਕਾਂ ਦੇ ਉੱਤੇ ਡਿਪੈਂਡ ਆ ਜੀ ਕਿ ਲੋਕ ਇਹਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਆ। ਜੇ ਉਹ ਨਹੀਂ ਪੇਸ਼ ਹੁੰਦੇ, ਜਿਹੜਾ ਇਹਦਾ ਦੂਜਾ ਪੱਖ ਹੈ ਜੀ, ਫਿਰ ਜਿਹੜਾ ਜੀ ਮਹਿਲਾ ਕਮਿਸ਼ਨ ਹੈ ਉਹ ਰਿਕਮੈਂਡ ਕਰ ਸਕਦਾ ਜਿਹੜਾ ਜੀ ਉਹਨਾਂ ਦੇ ਉੱਤੇ ਕੇਸ ਦਰਜ ਕਰਨ ਦੇ ਵਾਸਤੇ। ਉਹ ਕੇਸ ਕੀ ਦਰਜ ਹੁੰਦਾ ਆ? ਹੁਣ ਸਵਾਲ ਇਹ ਹੈ ਜੀ ਕਿ ਸਹਿਰਾਵਤ ਨੇ ਇਹਦੇ ਸੰਬੰਧੀ ਸਬੂਤ ਕੀ ਦਿੱਤੇ ਆ। ਇਹ ਕਿਹਾ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੀ ਫਿਰੋਜ਼ਪੁਰ ਦੀ ਇੱਕ ਔਰਤ ਹੈ ਜਿਹਨੂੰ ਸੱਦਿਆ ਗਿਆ, ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੀ, ਫਿਰ ਉਹ PPP ਦੇ ਵਿੱਚ ਚਲੇ ਗਈ, ਫਿਰ ਉਹ ਕਾਂਗਰਸ ਦੇ ਵਿੱਚ ਚਲੇ ਗਈ, ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਚਲੇ ਗਈ ਆ। ਸੋ ਉਹਦੇ ਤੋਂ ਜੇਕਰ ਕੁਝ ਕੁਹਾਇਆ ਜਾਂਦਾ ਤਾਂ ਫਿਰ ਜਿਹੜਾ ਜੀ ਹੋ ਸਕਦਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਹ ਹੁੰਦਾ ਕਿ ਬਿਆਨ ਹੀ ਜਿਹੜਾ ਜੀ ਉਹਨੂੰ ਹੀ ਸਾਰਾ ਕੁਝ ਆਧਾਰ ਮੰਨ ਕੇ ਨਾਲ ਦੀ ਨਾਲ ਜਿਹੜਾ ਜੀ ਉਹ ਭੱਜ ਲਿਆ ਜਾਂਦਾ। ਇਹ ਵੀ ਉਸੇ ਤਰੀਕੇ ਦੀ ਭੱਜਣ ਵਾਲੀ ਹੀ ਜਿਹੜੀ ਹੈ ਜੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਕਿ ਇਹ ਬਦਨਾਮੀ ਜਿਹੜੀ ਹੈ ਜੀ ਉਹ ਕਰਵਾਈ ਜਾਵੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ। ਇਸ ਕਰਕੇ ਜਿਹੜੀ ਸਿਖਰਲੇ ਨੇਤਾ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਧਰਿਆ ਗਿਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਾਈਵੇਟ ਸਿੱਖਿਆ ਦੇ ਲਈ ਸਰਕਾਰ ਨੇ ਨਿਯਮ ਛਿੱਕੇ ਟੰਗੇ, ਕੈਗ ਦੀ ਰਿਪੋਰਟ। ਜਿਹੜੀ ਇਹ ਹੈ ਜੀ ਕੰਟਰੋਲਰ ਤੇ ਆਡੀਟਰ ਜਨਰਲ ਕੈਗ, ਇਹਦੀ ਰਿਪੋਰਟ ਜਿਹੜੀ ਹੈ ਜੀ ਇਹ ਸਹੀ ਪੁੱਛੋ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਿਯਮ ਨੇ ਉਹਨਾਂ ਨੂੰ ਛਿੱਕੇ ਕਿਵੇਂ ਟੰਗਿਆ ਗਿਆ, ਏਡੀ ਵੱਡੀ ਮਿਸਾਲ ਬਹੁਤ ਘੱਟ ਜਿਹੜੀ ਹੈ ਜੀ ਉਹ ਪਹਿਲਾਂ ਮਿਲਦੀ ਆ। ਇਹਦੇ ਵਿੱਚ ਸਰਕਾਰ ਨੇ ਜਿਹੜੀਆਂ ਯੂਨੀਵਰਸਿਟੀ, ਪ੍ਰਾਈਵੇਟ ਯੂਨੀਵਰਸਿਟੀਜ਼ ਤੇ ਜਿਹੜੇ ਕਾਲਜ ਨੇ ਪ੍ਰਾਈਵੇਟ, ਇਹਨਾਂ ਦੀ ਦੇਖ ਰੇਖ ਦੇ ਵਾਸਤੇ ਅਜੇ ਤੱਕ ਕੋਈ ਵੀ ਰੈਗੂਲੇਟਰੀ ਸੰਸਥਾ ਨਹੀਂ ਬਣਾਈ। ਇਹਦਾ ਮਤਲਬ ਇਹ ਕਿ ਇਹਨਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਗਿਆ ਕਿ ਜਿੰਨਾ ਤੁਸੀਂ ਲੁੱਟ ਸਕਦੇ ਹੋ ਉਹ ਸਟੂਡੈਂਟਸ ਨੂੰ ਲੁੱਟੋ। ਸਟੂਡੈਂਟਸ ਦੀ ਲੁੱਟ ਤੇ ਉਹਨਾਂ ਦੇ ਫਿਊਚਰ ਦੇ ਉੱਤੇ ਜਿਹੜਾ ਜੀ ਉਹ ਇੱਕ ਕੁਐਸਚਨ ਮਾਰਕ ਜਿਹੜਾ ਜੀ ਉਹ ਜ਼ਰੂਰ ਲੱਗ ਰਿਹਾ। ਕੈਗ ਦੇ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ UGC ਦੇ ਪ੍ਰਾਈਵੇਟ ਯੂਨੀਵਰਸਿਟੀਆਂ ਬਾਰੇ ਨਿਯਮ 2003 ਦੀ ਧਾਰਾ 4 ਦੇ ਅਨੁਸਾਰ ਯੂਨੀਵਰਸਿਟੀਆਂ ਲਈ ਰੈਗੂਲੇਟਰੀ ਤੰਤਰ ਹੋਣਾ ਲਾਜ਼ਮੀ ਹੈ ਤਾਂ ਜੋ ਵਿਦਿਆਰਥੀਆਂ ਦੇ ਹਿੱਤਾਂ ਦੀ ਸੁਰੱਖਿਆ ਹੋ ਸਕੇ ਤੇ ਸਿੱਖਿਆ ਦੀ ਗੁਣਵੱਤਾ ਤੇ ਲੋੜੀਂਦਾ ਜ਼ੋਰ ਜਿਹੜਾ ਜੀ ਉਹ ਦਿੱਤਾ ਜਾ ਸਕੇ। ਪਰ ਇਹ ਕਿਉਂਕਿ ਬਿਜ਼ਨਸ ਬਣਾ ਲਿਆ ਗਿਆ, ਧੰਦਾ ਜਿਹੜਾ ਸੀਗਾ ਜੀ ਬਣਾ ਲਿਆ ਗਿਆ। ਇਹਦੇ ਵਿੱਚ ਪੰਜਾਬ ਸਰਕਾਰ ਨੇ 8 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸਥਾਪਿਤ ਕਰਨ ਵਾਲੇ ਸਿਰਫ ਪ੍ਰਮੋਟਰਾਂ ਵੱਲੋਂ ਪੇਸ਼ ਕੀਤਾ ਗਿਆ ਜਿਹੜਾ ਹਰਫਨਾਮਾ ਸੀਗਾ ਉਹਨੂੰ ਮੰਨ ਕੇ ਮਨਜ਼ੂਰੀ ਦੇ ਦਿੱਤੀ। ਜਿਹੜੀ ਕਿ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਨੀਤੀ 2010 ਦੀ ਉਲੰਘਣਾ। 5 ਯੂਨੀਵਰਸਿਟੀਆਂ ਤੇ 12 ਕਾਲਜਾਂ ਨੂੰ ਜਿਹੜੀ ਜ਼ਮੀਨ ਟਰਾਂਸਫਰ ਕਰਾਉਣੀ ਹੁੰਦੀ ਹੈ ਜੀ ਉਹਦੀ ਮਨਜ਼ੂਰੀ ਵੀ ਨਹੀਂ ਸੀ ਲਈ ਹੋਈ।
7 ਪ੍ਰਾਈਵੇਟ ਯੂਨੀਵਰਸਿਟੀਆਂ ਤੇ 6 ਕਾਲਜ ਜਿਹੜੇ ਸੀਗੇ ਉਹਨਾਂ ਨੇ ਬਿਲਡਿੰਗ ਬਣਾਉਣ ਦੀ ਮਨਜ਼ੂਰੀ ਵੀ ਨਹੀਂ ਸੀ ਲਈ, ਤਾਂ ਵੀ ਉਹਨਾਂ ਨੂੰ ਜਿਹੜਾ ਜੀ ਸਥਾਪਿਤ ਕਰਨ ਦੀ ਮਨਜ਼ੂਰੀ ਜਿਹੜੀ ਉਹ ਮਿਲ ਗਈ। ਔਰ ਪ੍ਰਾਈਵੇਟ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਦੇ ਨਾਲ ਜਿਹੜੀ ਬਿਲਡਿੰਗ ਦਾ, ਕਿਉਂਕਿ ਉਹਨਾਂ ਨੇ ਮਨਜ਼ੂਰੀ ਨਹੀਂ ਲਈ, ਇਹਦੇ ਨਾਲ ਸਰਕਾਰ ਨੂੰ ਸਿੱਧਾ 8 ਕਰੋੜ ਰੁਪਈਏ ਦਾ ਨਜਾਇਜ਼ ਜਿਹੜਾ ਸੀਗਾ ਜੀ ਉਹ ਲਾਭ, ਪ੍ਰਾਈਵੇਟ ਸੰਸਥਾਵਾਂ ਨੂੰ 8 ਕਰੋੜ ਰੁਪਈਏ ਦਾ ਨਜਾਇਜ਼ ਲਾਭ ਜਿਹੜਾ ਪਹੁੰਚਾਇਆ ਗਿਆ। ਸਰਕਾਰ ਨੂੰ ਇਹ ਜਿਹੜਾ ਜੀ ਉਹ ਘਾਟਾ ਪਿਆ। ਜਿਹੜੇ ਇਹਦੇ ਵਿੱਚ ਕੁਝ ਕੈਗ ਨੇ ਜਿਹੜੀ ਗੱਲਾਂ ਉਭਾਰੀਆਂ ਨੇ ਉਹ ਇਹ ਵੀ ਨੇ ਕਿ 5 ਯੂਨੀਵਰਸਿਟੀਆਂ ਨੇ UGC ਦੀ ਕਲੀਅਰੈਂਸ ਤੋਂ ਬਿਨਾਂ ਸਟੂਡੈਂਟਸ ਦੀ ਜਿਹੜੀ ਸੀਗਾ ਦਾਖਲਾ ਕਰਨ ਦੇ ਕਲਾਸਾਂ ਸ਼ੁਰੂ ਕਰਨ ਦੀ ਪਰਮਿਸ਼ਨ ਵੀ ਜਿਹੜੀ ਉਹ ਦੇਤੀ। ਭਾਵ ਕਿ ਨਾ ਤਾਂ ਜਿਹੜੀ ਜ਼ਮੀਨ ਸੀ ਉਹ ਟਰਾਂਸਫਰ ਕਰਨ ਦੀ ਕੋਈ ਪਰਮਿਸ਼ਨ ਸੀ, ਨਾ ਬਿਲਡਿੰਗ ਬਣਾਉਣ ਦੀ ਪਰਮਿਸ਼ਨ ਸੀ ਅਜੇ। ਤੇ ਉਹ ਕਲਾਸਾਂ ਕਿੱਥੇ ਲੱਗਦੀਆਂ ਹੋਣਗੀਆਂ? ਉਹ ਕਿਰਾਏ ਤੇ ਜਗ੍ਹਾ ਕੋਈ ਲੈ ਕੇ ਜੀ ਉੱਥੇ ਕਲਾਸਾਂ ਜਿਹੜੀਆਂ ਲਾਏਗੇ ਵੀ ਸਾਡੀ ਯੂਨੀਵਰਸਿਟੀ ਜਿਹੜੀ ਆ ਅਜੇ ਉਸਰ ਰਹੀ ਆ। ਕੈਗ ਨੇ ਇਹ ਜਿਹੜੀ ਆ ਜੀ ਰਿਪੋਰਟ ਜਿਹੜੀ ਦਿੱਤੀ ਆ, ਇਹਦੇ ਵਿੱਚ ਨਿਯਮ ਵਗੈਰਾ ਜਿਹੜੇ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਨਜ਼ਰ ਜਿਹੜੇ ਆ ਜੀ ਉਹ ਨਹੀਂ ਆਏ। ਔਰ ਇੱਦਾਂ ਦੀਆਂ ਜਿਹੜੀਆਂ ਕਾਰਵਾਈਆਂ ਉਹ ਪਿਛਲੇ ਸਮੇਂ ਦੇ ਦੌਰਾਨ ਵੀ ਹੁੰਦੀਆਂ ਰਹੀਆਂ ਨੇ। ਸਿੱਖਿਆ ਦੇ ਖੇਤਰ ਦੇ ਬਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਕੁਝ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਸਿੱਖਿਆ ਦਾ ਖੇਤਰ ਜਿਹੜਾ ਜੀ ਉਹ ਨਿੱਘਰ ਕੇ ਕਿੱਥੇ ਚਲੇ ਗਿਆ, ਉਹਦੀ ਇਹ ਕੈਗ ਨੇ ਨਵੀਂ ਤਸਵੀਰ ਜਿਹੜੀ ਹੈ ਜੀ ਉਹ ਸਾਹਮਣੇ ਲਿਆਂਦੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਆਪਾਂ ਗੱਲ ਹੀ ਕਰ ਰਹੇ ਸੀ ਵੀ ਕਾਂਗਰਸ ਵਾਲੇ ਜਿਹੜੇ ਆ ਜੀ ਅਜੇ ਅੰਦਰ ਹੀ ਨੇ, ਵਿਧਾਨ ਸਭਾ ਵਾਲੀ ਜਿਹੜੀ ਗੱਲ ਆ ਅੰਦਰ ਕਹਿੰਦੇ ਉਹਨਾਂ ਨੇ ਮੌਕ ਸੈਸ਼ਨ ਜਿਹੜਾ ਜੀ ਉਹ ਰਚਿਆ। ਇਹ ਸੈਸ਼ਨ ਸਮਾਪਤ ਹੋ ਗਿਆ ਜੀ ਔਰ ਜਿਹੜਾ ਇਹ ਲਾਸਟ ਸੈਸ਼ਨ ਸੀਗਾ ਪੰਜਾਬ ਵਿਧਾਨ ਸਭਾ ਦਾ ਅਖੀਰਲਾ ਦਿਨ ਸੀਗਾ ਜੀ। ਇਹਦੇ ਵਿੱਚ ਜਿਹੜਾ ਜੀ ਉਹ ਤੱਤ ਭੜੱਤੀ ਸਾਰਾ ਕੁਝ ਕਰ ਕੇ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਕਾਂਗਰਸ ਵਿਧਾਇਕ ਦਲ ਵਾਲੇ ਜਿਹੜੇ ਸੀਗੇ ਜੀ ਉਹਨਾਂ ਨੇ ਮੌਕ ਸੈਸ਼ਨ ਦੇ ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਉੱਤੇ ਤਾਬੜਤੋੜ ਹਮਲੇ ਜਿਹੜੇ ਸੀਗੇ ਉਹ ਕੀਤੇ। ਔਰ ਵਿਧਾਇਕਾਂ ਨੇ ਇਹ ਕਿਹਾ ਜੀ ਇਸ ਸੂਬੇ ਦੇ ਵਿੱਚ ਜੰਗਲ ਦਾ ਰਾਜ ਹੈ ਜਿਹਨੂੰ ਚੱਲਦਾ ਕਰਨ ਦਾ ਟਾਈਮ ਆ ਗਿਆ। ਕਾਂਗਰਸ ਵਿਧਾਇਕ ਦਲ ਦੇ ਨੇਤਾ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੇ ਕਿਹਾ ਕਿ ਤਰਲੂਚਨ ਸੂੰਢ ਦੇ ਵੱਲੋਂ ਜੁੱਤੀ ਸੁੱਟਣੀ ਦਲਿਤਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ ਨਤੀਜਾ ਸੀਗਾ। ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ। ਇਹ ਜਿਹੜਾ ਸੈਸ਼ਨ ਸੀਗਾ ਖਤਮ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਦਲ ਦੇ ਨੇਤਾ ਚਰਨਜੀਤ ਚੰਨੀ ਨੇ ਕਾਂਗਰਸ ਵਿਧਾਇਕਾਂ ਸਣੇ ਪਾਰਟੀ ਵਿਧਾਇਕ ਤਰਲੋਚਨ ਸਿੰਘ ਸੂੰਢ ਦੇ ਨਾਲ ਇਕਜੁੱਟਤਾ ਜਿਹੜੀ ਹੈ ਜੀ ਉਹ ਜ਼ਾਹਰ ਕਰਦਿਆਂ ਇਹ ਕਿਹਾ ਕਿ ਦਲਿਤਾਂ ਦੇ ਨਾਲ ਮਾੜਾ ਵਰਤਾਅ ਜਿਹੜਾ ਜੀ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਵਿਧਾਇਕ ਤਰਲੋਚਨ ਸੂੰਢ ਨੂੰ ਵਿਧਾਇਕ ਬਣਿਆ ਲਗਭਗ 10 ਸਾਲ ਹੋਣ ਵਾਲੇ ਨੇ, ਪਰ ਉਹਨਾਂ ਨੇ ਕਦੇ ਵੀ ਕਿਸੇ ਨਾਲ ਮਾੜਾ ਵਿਹਾਰ ਜਿਹੜਾ ਜੀ ਉਹ ਨਹੀਂ ਕੀਤਾ, ਪਰ ਉਹ ਮੁੱਦਿਆਂ ਨੂੰ ਲੈ ਕੇ ਨਾਅਰੇਬਾਜ਼ੀ ਜਿਹੜੀ ਹੈ ਜੀ ਉਹ ਜ਼ਰੂਰ ਕਰਦੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਸੁਨੀਲ ਜਾਖੜ ਨੇ ਇਹਦੇ ਬਾਰੇ ਇਹ ਕਿਹਾ ਕਿ ਉਹ ਸਪੀਕਰ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੇ ਹੱਕ 'ਚ ਨਹੀਂ ਤੇ ਕਾਗਜ਼ ਜਾਂ ਜੁੱਤੀ ਸੁੱਟਣਾ ਦੂਰ ਦੀ ਗੱਲ ਹੈ। ਪਰ ਉਹਨਾਂ ਨੇ ਕਿਹਾ ਕਿ ਸਵਾਲ ਇਹ ਬਣਦਾ ਹੈ ਕਿ ਅਜਿਹੀ ਸਥਿਤੀ ਬਣੀ ਕਿਉਂ? ਜੇ ਸਪੀਕਰ ਵਿਰੋਧੀ ਧਿਰ ਨੂੰ ਬੇਵਸਾਹੀ ਦੇ ਮਤੇ ਤੇ ਬਹਿਸ ਕਰਵਾ ਲੈਂਦੇ ਤਾਂ ਇਦਾਂ ਦਾ ਕੁਝ ਵੀ ਨਹੀਂ ਸੀ ਵਾਪਰਨਾ। ਸਪੀਕਰ ਨੇ ਇਹ ਵੀ ਕਿਹਾ ਕਿ ਬਹਿਸ ਲਈ ਵੱਧ ਤੋਂ ਵੱਧ ਸਮਾਂ ਦਿੱਤਾ ਜਾਊਗਾ, ਪਰ ਸਮਾਂ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਪੀਕਰ ਨੇ ਕਦੋਂ ਬੇਵਸਾਹੀ ਦੇ ਮਤੇ ਦੇ ਉੱਤੇ ਵੋਟਿੰਗ ਜਿਹੜੀ ਸੀ ਉਹ ਵੀ ਕਰਵਾ ਲਈ। ਉਂਝ ਵੈਸੇ ਇੱਕ ਨਾਲ ਲੱਗਵੀਂ ਥੋੜੀ ਜੀ ਇਹ ਵੀ ਮੈਂ ਦੇਣ ਵਾਲੀ ਇਨਫੋਰਮੇਸ਼ਨ ਕਿ ਜਿਹੜੇ ਹੈਗੇ ਨੇ ਜੀ ਮਜੀਠੀਆ ਹੋਰੀ, ਉਹਨਾਂ ਨੇ ਇਹ ਕਿਹਾ ਕਿ ਇਹ ਪੁਲਿਸ ਕੇਸ ਉਹਨਾਂ ਨੇ ਨਹੀਂ ਬਣਾਉਣਾ। ਜਿਹੜੀ ਜੁੱਤੀ ਵੱਜੀ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਤੇ ਪੁਲਿਸ ਕੇਸ ਦੀ ਜ਼ਰੂਰਤ ਨਹੀਂ ਗੀ। ਹੁਣ ਸਵਾਲ ਇਹ ਹੈ ਕਿ ਜਿਹਨੇ ਜੁੱਤੀ ਠੀਕ ਜਿਹੜੇ ਜੀ 1 ਸਾਲ ਪਹਿਲਾਂ ਸੁੱਟੀ ਸੀਗੀ ਵਿਕਰਮ ਸਿੰਘ ਜਿਹੜਾ ਧਨੌਲਾ ਜੀ, ਵਿਕਰਮ ਧਨੌਲਾ ਨੇ ਉਹਦੇ ਉੱਤੇ 307 ਦਾ ਕੇਸ ਜਿਹੜਾ ਜੀ ਉਹ ਬਣ ਗਿਆ ਸੀ। ਹਾਲਾਂਕਿ ਉਹ ਜੁੱਤੀ ਵੱਜੀ ਨਹੀਂ ਸੀ, ਉਹਨਾਂ ਨੇ ਸਿਰਫ ਜਿਹੜੀ ਜੀ ਉਹ ਰੋਸ ਪ੍ਰਗਟ ਕਰਨ ਦੇ ਵਾਸਤੇ ਜਿਹੜੀ ਆ ਉਹ ਸੁੱਟੀ ਸੀਗੀ, ਉਹ 307 ਦਾ। ਤੇ ਇੱਥੇ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਕੇਸ ਕੋਈ ਕਰਨਾ ਹੀ ਨਹੀਂ। ਜੀ 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 ਬਿਲਕੁਲ ਇੱਦਾਂ ਹੀ ਆ ਜੀ, ਦੇਖ ਕੇ ਚੱਲਦੇ ਨੇ। ਅਗਲੀ ਗੱਲ ਕਰ ਦਈਏ, ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਬਠਿੰਡੇ ਦੇ ਵਿੱਚ ਏਮਜ਼ ਦਾ ਨੀਂਹ ਪੱਥਰ ਦੀ ਨੀਂਹ ਪੱਥਰਾਂ ਦਾ ਸਮਾਂ ਜਿਹੜਾ ਜੀ ਉਹ ਚੱਲ ਰਿਹਾ। ਵੈਸੇ ਨਿਤਿਨ ਗਡਕਰੀ ਹੋਰੀ ਇੱਥੇ ਸਨ, ਨੀਂਹ ਪੱਥਰ ਤਾਂ ਢੇਰ ਸਾਰੇ ਉਹ ਵੀ ਰੱਖ ਗਏ ਜੀ। ਸੜਕਾਂ ਜਿਹੜੀਆਂ ਸੀ ਉਹਨੂੰ ਚੌਂਬਾਰਗੀ ਕਰਨ ਦੇ ਵਾਸਤੇ। ਅਸਲ ਦੇ ਵਿੱਚ ਸੜਕਾਂ ਜਿਹੜੀਆਂ ਜੀ ਠੇਕੇ ਤੇ ਦਿੱਤੀਆਂ ਜਾ ਰਹੀਆਂ ਨੇ ਬੜੀ ਤੇਜ਼ੀ ਦੇ ਨਾਲ। ਇਹ ਜਿੰਨੀਆਂ ਸੜਕਾਂ ਆਉਣਗੀਆਂ ਜੀ ਸਭ ਟੋਲ ਵਾਲੀਆਂ ਹੀ ਆਉਣੀਆਂ ਨੇ, ਕੋਈ ਸੜਕ ਬਚਣੀ ਨਹੀਂ ਹੈ ਟੋਲ ਤੋਂ ਬਿਨਾਂ। ਤੋ ਹੁਣ ਜਿਹੜਾ ਜੀ ਸਰਕਾਰ ਜਿਹੜੀ ਹੈ ਜੀ ਉਹ ਇਹ ਸੋਚਦੀ ਹੈ ਕਿ ਏਮਜ਼ ਦਾ ਨੀਂਹ ਪੱਥਰ ਜਿਹੜਾ ਜੀ ਉਹ ਛੇਤੀ ਤੋਂ ਛੇਤੀ ਰਖਾਇਆ ਜਾਵੇ ਪ੍ਰਧਾਨ ਮੰਤਰੀ ਤੋਂ, ਤਾਂ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਜਿਹੜਾ ਜੀ ਇਹਦੇ ਵੀ ਉਹ ਲਾਹਾ ਲੈ ਸਕਣ। ਔਰ ਬਠਿੰਡੇ ਦੇ ਵਿੱਚ ਏਮਜ਼ ਤੇ ਮਨਜ਼ੂਰੀ ਮਿਲੀ ਹੋਈ ਆ ਔਰ ਇਹ ਕਿਹਾ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਅਕਤੂਬਰ ਦੇ ਵਿੱਚ ਬਠਿੰਡੇ ਦਾ ਦੌਰਾ ਕਰਨਗੇ ਤੇ ਇੱਥੇ ਏਮਜ਼ ਦਾ ਨੀਂਹ
ਨੀਂਹ ਪੱਥਰ ਜਿਹੜਾ ਜੀ ਉਹ ਰੱਖ ਸਕਦੇ ਨੇ। ਇਹ ਵੀ ਪਤਾ ਲੱਗਾ ਜੀ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਜਿਹੜੀ ਹੈ ਜੀ ਉਹ ਕੀਤੀ ਗਈ ਆ। ਏਮਸ ਦੀ ਉਸਾਰੀ ਲਈ ਜ਼ਮੀਨੀ ਪੱਧਰ ਦੇ ਉੱਤੇ ਕੰਮ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ। ਕੇਂਦਰੀ ਕੈਬਨਿਟ ਦੇ ਵੱਲੋਂ ਬਠਿੰਡਾ ਦੀ ਏਮਸ ਦੇ ਵਾਸਤੇ 925 ਕਰੋੜ ਦੇ ਫੰਡਾਂ ਦੀ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਗਈ ਆ। ਪੰਜਾਬ ਸਰਕਾਰ ਨੇ 170 ਏਕੜ ਜ਼ਮੀਨ ਏਮਸ ਦੇ ਵਾਸਤੇ ਜਿਹੜੀ ਆ ਜੀ ਉਹ ਦੇ ਦਿੱਤੀ ਆ। ਪੰਜਾਬ ਸਰਕਾਰ ਦੇ ਵੱਲੋਂ ਏਮਸ ਵਾਸਤੇ ਅਪਰੋਚ ਰੋਡ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ। ਪੰਜਾਬ ਖੇਤੀ ਯੂਨੀਵਰਸਿਟੀ ਦੀ ਖੇਤੀ ਖੋਜਾਂ ਵਾਲੀ ਕਰੀਬ 170 ਏਕੜ ਜ਼ਮੀਨ ਦਾ ਇੰਤਕਾਲ ਜਿਹੜਾ ਜੀ ਸਿਹਤ ਵਿਭਾਗ ਦੇ ਨਾਮ ਦੇ ਉੱਤੇ ਹੋ ਚੁੱਕਿਆ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਏਮਸ ਦੇ ਵਾਸਤੇ ਸੜਕ ਲਈ 2 ਕਰੋੜ ਰੁਪਏ ਦੇ ਫੰਡ ਜਿਹੜੇ ਆ ਜੀ ਉਹ ਜਾਰੀ ਕੀਤੇ ਨੇ। ਬਠਿੰਡਾ ਡੱਬ ਵਾਲੀ ਸੜਕ ਤੇ ਏਮਸ ਸੰਸਥਾ ਦੇ ਵਾਸਤੇ 530 ਮੀਟਰ ਲੰਬੀ ਚੌਮਾਰਗੀ ਸੜਕ ਦਾ ਜਿਹੜਾ ਜੀ ਉਹ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਸਵਾਲ ਥੋੜਾ ਜਿਹਾ ਇਹ ਵੀ ਹੈ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਕੋਈ ਬਹੁਤੇ ਚੰਗੇ ਸਬੰਧ ਜਿਹੜੇ ਆ ਜੀ ਉਹ ਹੈ ਨਹੀਂ ਗਏ। ਹੁਣ ਅਪਰੋਚ ਤਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਕੀਤੀ ਗਈ ਆ, ਉਹ ਇੱਥੇ ਨੀਂਹ ਪੱਥਰ ਰੱਖਣ ਆਉਂਦੇ ਨੇ ਜਾਂ ਨਹੀਂ ਆਉਂਦੇ, ਇਹ ਜਿਹੜੀ ਹੈ ਜੀ ਬਾਅਦ ਵਾਲੀ ਗੱਲ ਹੈ। ਸਰਕਾਰ ਦੇ ਵੱਲੋਂ ਅਪਰੋਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਜਿਹੜਾ ਜੀ ਉਹਨਾਂ ਦੇ ਵੱਲੋਂ ਕਿ ਨੀਂਹ ਪੱਥਰ ਰਖਵਾ ਲਿਆ ਜਾਵੇ ਔਰ ਇਹਨੂੰ ਫਿਰ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਪ੍ਰਚਾਰਿਆ ਜਾਵੇ ਕਿ ਏਮਸ ਜਿਹੜਾ ਜੀ ਉਹ ਅਸੀਂ ਲੈ ਆਂਦਾ ਤੇ ਪ੍ਰਧਾਨ ਮੰਤਰੀ ਜਿਹੜਾ ਜੀ ਉਹਦੇ ਨੀਂਹ ਪੱਥਰ ਰੱਖ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਿਸਾਨਾਂ ਦੇ ਧਰਨਿਆਂ ਤੋਂ ਪਹਿਲਾਂ ਜਿਹੜੇ ਕਿਸਾਨ ਆਲਰੇਡੀ ਅੰਦਰ ਕੀਤੇ ਆ ਉਹਨਾਂ ਨੂੰ ਛੱਡਣ ਲੱਗੇ ਨੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਕਿਸਾਨ ਨੇ, ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਇਸ ਮਸਲੇ ਦੇ ਉੱਤੇ ਬਹੁਤਾ ਜਿਹੜਾ ਜੀ ਉਹ ਪਾਰਟੀਆਂ ਬੋਲ ਨਹੀਂ ਰਹੀਆਂ ਜੀ। 500 ਤੋਂ ਉੱਪਰ ਜਿਹੜੇ ਕਿਸਾਨ ਨੇ ਉਹ ਜਦੋਂ ਆ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਪੱਕਾ ਮੋਰਚਾ ਲਾਉਣ ਜਾਣਾ ਸੀਗਾ, ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਡੱਕੇ ਹੋਏ ਨੇ ਇਹ ਕਿਸਾਨ। ਕਸੂਰ ਉਹਨਾਂ ਦਾ ਜਿਹੜਾ ਜੀ ਉਹ ਸਿਰਫ ਇਹੀ ਆ ਕਿ ਉਹ ਮੋਰਚਾ ਜਿਹੜਾ ਜੀ ਲਾਉਣ ਜਾਣਾ ਚਾਹੁੰਦੇ ਸੀਗੇ ਜੀ। ਹੁਣ ਜਿਹੜਾ ਜੀ ਸਰਕਾਰ ਜਿਹੜੀ ਆ ਜੀ ਉਹ ਥੋੜ੍ਹੀ ਡਰੀ ਆ ਕਿਉਂਕਿ ਜਿਹੜੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਜਿਹੜੇ ਜੀ ਉਹ ਦਿੱਤੇ ਜਾਣੇ ਸੀਗੇ। ਇਦੋਂ ਪਹਿਲਾਂ ਜਿਹੜੀ ਸਰਕਾਰ ਹੈ ਉਹਨੇ 100 ਤੋਂ ਵੱਧ ਕਿਸਾਨਾਂ ਨੂੰ ਜਿਹੜਾ ਜੀ ਉਹ ਜਿਨ੍ਹਾਂ ਨੂੰ 5 ਤਰੀਕ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਰਿਹਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਹਾਲਾਂਕਿ ਦੂਜੇ ਪਾਸੇ ਕੁਝ ਜਿਹੜੀਆਂ ਹੋਰ ਗ੍ਰਿਫਤਾਰੀਆਂ ਵੀ ਉਹ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਜੀ। ਇਹਨਾਂ ਸਾਰਿਆਂ ਨੂੰ 157 ਦੇ ਤਹਿਤ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ ਸੀਗਾ। ਜੋ ਵੈਸੇ ਇਹ ਬੇਲੇਬਲ ਜਿਹੜਾ ਜੀ offense ਹੁੰਦਾ ਆ, ਇਹਦੀ ਜ਼ਮਾਨਤ ਜਿਹੜੀ ਆ ਉਹ ਥਾਣੇ ਦੇ ਵਿੱਚ ਹੀ ਹੋ ਜਾਂਦੀ ਆ, ਪਰ ਅਕਸਰ ਇਹਦੇ ਜਿਹੜਾ ਜੀ ਇਹਨੂੰ ਲਾ ਕੇ ਇਹ ਧਾਰਾ ਕਈ ਦਿਨ ਜਿਹੜਾ ਜੀ ਉਹ ਡੱਕ ਲੈਂਦੇ ਨੇ, ਜ਼ਮਾਨਤ ਜਿਹੜੀ ਆ ਜੀ ਉਹ ਹੁੰਦੀ ਹੋਈ ਨਹੀਂ। ਹੁਣ ਕਿਉਂਕਿ ਸਰਕਾਰ ਜਿਹੜੀ ਆ ਜੀ ਉਹ ਇਸ ਗੱਲ ਤੋਂ ਡਰ ਰਹੀ ਹੈ ਕਿ ਜੇ ਧਰਨੇ ਲਗਾਤਾਰ ਜਿਹੜੇ ਸ਼ੁਰੂ ਹੋ ਗਏ ਤਾਂ ਧਰਨੇ ਤਾਂ ਪਹਿਲਾਂ ਹੀ ਜਿਹੜੇ ਜੀ ਉਹ ਮੁੱਕ ਨਹੀਂ ਰਹੇ। ਇੱਥੇ ਪੰਜਾਬ ਰਾਜ ਜਿਹੜਾ ਬਿਜਲੀ ਬੋਰਡ ਹੈ CFCL ਜਿਹੜਾ ਜੀ ਉਹਦੇ ਸਾਹਮਣੇ ਕੱਲ ਬਹੁਤ ਵੱਡਾ ਜਿਹੜਾ ਜੀ ਧਰਨਾ ਉਹਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਨੇ ਲਾਇਆ ਹੋਇਆ ਸੀ। ਸਾਰਾ ਸ਼ਹਿਰ ਜਿਹੜਾ ਸੀਗਾ ਜੀ ਉਹ ਇਸ ਧਰਨੇ ਕਰਕੇ ਜਾਮ ਰਿਹਾ। ਸੋ ਸਰਕਾਰ ਇਹ ਸਮਝਦੀ ਹੈ ਕਿ ਜੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਧਰਨਿਆਂ ਦੇ ਉੱਤੇ ਜਿਹੜਾ ਜੀ ਉਹ ਆ ਗਏ ਤਾਂ ਫਿਰ ਜਿਹੜਾ ਜੀ ਉਹ ਸਰਕਾਰ ਦੇ ਵਾਸਤੇ ਮੁਸੀਬਤ ਪੈਦਾ ਹੋਊਗੀ। ਉਹਨੇ 100 ਜਿਹੜੇ ਨੇ ਜੀ ਬਿਨਾਂ ਸ਼ਰਤ ਰਿਹਾ ਜਿਹੜੇ ਉਹ ਕਰ ਦਿੱਤੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਦੀ ਵੀ ਰਿਹਾਈ ਐਨੀ ਟਾਈਮ ਜਿਹੜਾ ਉਹ ਹੋ ਸਕਦੀ ਹੈ। ਪਰ ਸਵਾਲ ਇਹ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਤਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ ਜੀ ਜੀ। ਤੇ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਵੀ ਵਿਧਾਨ ਸਭਾ ਦੇ ਵਿੱਚ ਰਿਕਾਰਡ ਬਣਿਆ 1 ਘੰਟੇ ਦੇ ਵਿੱਚ 21 ਬਿੱਲ ਪਾਸ। ਬਿਲਕੁਲ ਜੀ, ਇੱਦਾਂ ਦੇ ਜਿਹੜੇ ਰਿਕਾਰਡ ਨੇ ਇਹ ਹੁੰਦੇ ਤਾਂ ਅਜੀਬੋ-ਗਰੀਬ ਹੀ ਆ ਜੀ, ਪਰ ਬਣਾਇਆ ਗਿਆ ਜੀ ਰਿਕਾਰਡ ਜਿਹੜਾ ਜੀ ਇਹ ਵੀ ਦਰਦ ਜਿਹੜਾ ਉਹ ਰਹੂਗਾ ਕਿ ਰੌਲਾ ਰੱਪਾ ਪੈ ਰਿਹਾ ਸੀਗਾ। ਬੈਂਸ ਬ੍ਰਦਰ ਜਿਹੜੇ ਉਹ ਵੈਲ 'ਚ ਬੈਠੇ ਸੀਗੇ, ਕਾਂਗਰਸ ਵਾਲੇ ਜਿਹੜਾ ਜੀ ਰੌਲਾ ਪਾ ਰਹੇ ਸੀਗੇ। ਸਾਰਾ ਕੁਝ ਜਿਹੜਾ ਜੀ ਚੱਲਦਿਆਂ ਹੋਇਆਂ ਜਿਹੜਾ ਕੁਐਸਚਨ ਪੀਰੀਅਡ ਸੀਗਾ ਉਹਨੂੰ ਕੈਂਸਲ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ ਕਿ ਇੱਕ ਤੋਂ ਬਾਅਦ ਇੱਕ ਬਿੱਲ ਜਿਹੜਾ ਜੀ ਸੁੱਟੀ ਆਓ। ਮਰਿਆਦਾ ਦੇ ਮੁਤਾਬਕ ਬਿੱਲ ਆਉਂਦਾ, ਉਹਦੇ ਉੱਤੇ ਬਹਿਸ ਹੁੰਦੀ ਆ, ਫਿਰ ਜਿਹੜਾ ਜੀ ਹੱਥ ਖੜੇ ਕਰਾ ਕੇ ਉਸ ਬਿੱਲ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਇੱਥੇ ਕੁਝ ਨਹੀਂ ਹੋਇਆ ਇੱਦਾਂ ਦਾ, ਨਾ ਇਹਦੇ ਉੱਤੇ ਕੋਈ ਬਹਿਸ ਹੋਈ, ਨਾ ਜਿਹੜਾ ਜੀ ਇਹ ਬਿੱਲ ਜਿਹੜਾ ਇਹਨੂੰ ਮਨਜ਼ੂਰੀ ਜਿਹੜੀ ਸੀ ਉਹ ਮੈਂਬਰਾਂ ਤੋਂ ਲਈ ਗਈ। ਬਸ ਇੱਕ ਤੋਂ ਬਾਅਦ ਇੱਕ ਜਿਹੜਾ ਸੀਗਾ ਜੀ ਉਹ ਪਾਸ ਕਰੀ ਗਏ। 21 ਅਹਿਮ ਬਿੱਲ ਜਿਹੜੇ ਨੇ ਜੀ ਉਹ ਪਾਸ ਕੀਤੇ ਗਏ ਨੇ। ਜਿਹੜਾ ਇੱਕ ਬਿੱਲ ਆ ਜੀ ਉਹਦੇ ਬਾਰੇ ਬੋਲਣਾ ਵੀ ਨਹੀਂ ਸੀ ਕਿਸੇ ਨੇ ਅਹਿਮ, ਉਹ ਸੀਗਾ ਜੀ ਪੰਜਾਬ ਸਟੇਟ ਲੈਜਿਸਲੇਟਰ ਮੈਂਬਰਸ
ਪੈਨਸ਼ਨ ਤੇ ਮੈਡੀਕਲ ਸਹੂਲਤਾਂ ਇਹਦੇ ਵਿੱਚ ਵਾਧਾ ਹੋ ਗਿਆ ਜੀ। ਔਰ ਇਹਦੇ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀ ਪੈਨਸ਼ਨ ਵਧਣ ਦੇ ਨਾਲ ਖਜ਼ਾਨੇ ਦੇ ਉੱਤੇ ਕੋਈ 9 ਕਰੋੜ ਰੁਪਏ ਦਾ ਨਵਾਂ ਬੋਝ ਜਿਹੜਾ ਜੀ ਉਹ ਠੋਕ ਦਿੱਤਾ ਸਰਕਾਰ ਨੇ ਜੀ। ਔਰ ਜਿਹੜੀ ਅਹਿਮ ਇਹਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਜੀ ਉਹ ਖਾਲਸਾ ਯੂਨੀਵਰਸਿਟੀ ਦਾ ਜਿਹੜਾ ਕਿ ਖਾਲਸਾ ਕਾਲਜ ਇਤਿਹਾਸਕ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ, ਸ੍ਰੀ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਹੈ ਉਹਦੇ ਨਾਲ ਲੱਗਵੀਂ ਸਾਂਝੀ ਜਿਹੜੀ ਹੈ ਜੀ ਕੰਧ ਉੱਥੇ ਹੈ। ਇਹ ਪਹਿਲੀ ਵਾਰੀ ਹੋਊਗਾ ਜੀ ਕਿ 2 ਯੂਨੀਵਰਸਿਟੀਆਂ ਜਿਹੜੀਆਂ ਜੀ ਉਹ ਉਹਨਾਂ ਦਾ ਓਲਾ ਇੰਨਾ ਕੁ ਹੋਊਗਾ ਕਿ ਵਿਚਾਲੇ ਉਹਦੇ ਕੰਧ ਹੈ। ਇੱਦਾਂ ਪਹਿਲਾਂ ਕਦੀ ਕਿਸੇ ਨੇ ਸ਼ਾਇਦ ਇਹ ਵੇਖਿਆ ਨਹੀਂ ਹੋਣਾ। ਪਰ ਜਿਸ ਕਿਸਮ ਦੇ ਨਾਲ ਭਾਰੀ ਵਿਰੋਧ ਦੇ ਬਾਵਜੂਦ ਖਾਲਸਾ ਯੂਨੀਵਰਸਿਟੀ ਜਿਹੜਾ ਜੀ ਬਣਾਉਣ ਦੇ ਉੱਤੇ ਤੁਲੀ ਹੋਈ ਸੀ ਸਰਕਾਰ, ਉਹਨੇ ਬਿੱਲ ਜਿਹੜਾ ਜੀ ਇਹ ਪਾਸ ਕਰ ਦਿੱਤਾ ਹੈ। ਉਂਝ ਵੈਸੇ ਇਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਦੂਜੀ ਤੇ ਤੀਜੀ ਸੋਧਣਾ ਅੰਮ੍ਰਿਤਸਰ ਸੱਭਿਆਚਾਰਕ ਵਿਕਾਸ ਅਥਾਰਟੀ ਬਿੱਲ ਜਿਹੜੇ ਨੇ ਜੀ ਇਹ ਵੀ ਪਾਸ ਕੀਤੇ ਗਏ ਨੇ। ਰਿਕਾਰਡ ਹੀ ਸਹੀ ਜੀ, ਬਿਨਾਂ ਦੇਖੋ ਤੁਸੀਂ ਬਹਿਸ ਤੋਂ ਔਰ ਬਿਨਾਂ ਮਨਜ਼ੂਰੀ ਲਈ ਤੋਂ ਇਹ ਬਿੱਲ ਜਿਹੜੇ ਆ ਜੀ ਸਾਰੇ ਪਾਸ ਕਰ ਦਿੱਤੇ ਗਏ ਨੇ। ਬਿਲਕੁਲ ਜੀ, ਵਿਧਾਨ ਸਭਾ ਦੇ ਵਿੱਚ ਵੀ ਉਹੀ ਕੁਝ ਹੋਣਾ ਜੋ ਲੋਕ ਸਭਾ ਦੇ ਵਿੱਚ ਚੱਲਦਾ ਰਹਿੰਦਾ ਆ, ਉੱਥੋਂ ਹੀ ਸਿੱਖੀ ਜਾਂਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਮਹਿੰਗਾਈ ਦਰ ਪਿਛਲੇ 2 ਸਾਲਾਂ ਵਿੱਚ ਸਭ ਤੋਂ ਉੱਤੇ। ਬਿਲਕੁਲ ਜੀ, ਇਹ ਵੈਸੇ ਇੱਥੇ ਨਿਤਿਨ ਗਡਕਰੀ ਹੋਰਾਂ ਦਾ ਬਿਆਨ ਆਇਆ ਸੀਗਾ ਕੱਲ ਜਿਹੜਾ ਜੀ ਉਹ ਬੜਾ ਅਜੀਬੋ ਗਰੀਬ ਸੀਗਾ, ਜਿਹਦੇ ਵਿੱਚ ਉਹ ਕਹਿੰਦੇ ਕਿ ਅੱਛੇ ਦਿਨ ਆने ਵਾਲੇ ਜਿਹੜਾ ਜੀ ਜੁਮਲਾ ਆ ਇਹ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਜੀ। ਔਰ ਕਹਿੰਦੇ ਜੀ ਇਦਾਂ ਦੇ ਅੱਛੇ ਦਿਨ ਜਿਹੜੇ ਜੀ ਉਹ ਕਦੀ ਵੀ ਨਹੀਂ ਆਉਂਦੇ ਹੁੰਦੇ, ਭਾਵ ਕਿ ਉਹ ਤਾਂ ਗੱਲ ਕਲੀਅਰ ਹੀ ਕਰ ਗਏ ਕਿ ਹੁਣ ਅੱਛੇ ਦਿਨ ਜਿਹੜੇ ਆ ਜੀ ਉਹਨਾਂ ਨੂੰ ਉਡੀਕਿਆ ਨਾ ਜਾਵੇ। ਗਰੀਬ ਜਿਹੜਾ ਜੀ ਉਹਦਾ ਉਹ ਮੰਦੇ ਹਾਲੀ ਆ ਇਸ ਵੇਲੇ। ਔਰ ਜਿਹੜੀ ਦਾਲਾਂ ਤੇ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਜੀ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਕਰਕੇ ਅਗਸਤ ਦੇ ਵਿੱਚ ਥੋਕ ਮੁੱਲ ਸੂਚਕ ਅੰਕ ਜਿਹੜਾ ਜੀ WPI ਆ ਉਹਦੇ ਵਿੱਚ ਜਿਹੜੇ ਅੰਕੜੇ ਦੱਸੇ ਗਏ ਨੇ, ਮਹਿੰਗਾਈ ਦਰ ਜਿਹੜੀ ਹੈ ਜੀ ਬੀਤੇ 2 ਸਾਲਾਂ ਦੇ ਵਿੱਚ ਸਭ ਤੋਂ ਵੱਧ 3.74% ਜਿਹੜੀ ਹੈ ਜੀ ਉਹ ਦਰਜ ਕੀਤੀ ਗਈ ਆ। ਮਹਿੰਗਾਈ ਦਰ ਜੀ ਤੋਂ ਕੀਮਤਾਂ ਵਧਣ ਦੀ ਸਾਲਾਨਾ ਦਰ ਦਾ ਪਤਾ ਲੱਗਦਾ ਜੀ ਜੁਲਾਈ ਦੇ ਵਿੱਚ 3.55% ਸੀ। WPI ਮਹਿੰਗਾਈ ਦਰ ਜਿਹੜੀ ਨਵੰਬਰ 14 ਤੋਂ ਮਾਰਚ 16 ਤੱਕ ਮੰਨਫੀ ਚੱਲ ਰਹੀ ਸੀਗੀ, ਲਗਾਤਾਰ 7ਵੇਂ ਮਹੀਨੇ ਉੱਪਰ ਵੱਲ ਨੂੰ ਹੈ। ਔਰ ਇਹ ਤੋਂ ਪਹਿਲਾਂ ਅਗਸਤ 14 ਦੇ ਵਿੱਚ ਮਹਿੰਗਾਈ ਦੀ ਦਰ ਜਿਹੜੀ 3.74% ਦਰਜ ਕੀਤੀ ਗਈ ਸੀਗੀ। ਔਰ ਸਬਜ਼ੀਆਂ ਦੇ ਵਿੱਚ ਮਹਿੰਗਾਈ ਦਰ ਅਗਸਤ ਦੇ ਵਿੱਚ 0.17% ਤੱਕ ਹੇਠਾਂ ਆ ਗਈ ਸੀ, ਜਦੋਂ ਕਿ ਜੁਲਾਈ ਦੇ ਵਿੱਚ ਇਹ 28.5% ਜਿਹੜੀ ਹੈ ਜੀ ਉਹ ਹੋ ਗਈ। ਔਰ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ ਦਾਲਾਂ ਦੇ ਭਾਅ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇਹਦੀ ਮਹਿੰਗਾਈ ਦੀ ਦਰ ਅਗਸਤ ਦੇ ਵਿੱਚ 34.55% ਜਿਹੜੀ ਹੈ ਜੀ ਉਹ ਰਹੀ ਆ। ਇਹ ਮਾਹਿਰ ਜਿਹੜੇ ਨੇ ਉਹ ਮੰਨਦੇ ਨੇ ਕਿ ਆਉਂਦੇ ਮਹੀਨਿਆਂ 'ਚ ਮਹਿੰਗਾਈ ਵਧੂਗੀ, ਵਿਆਜ ਦਰਾਂ ਦੇ ਵਿੱਚ ਕਟੌਤੀ ਮੁਸ਼ਕਲ ਹੋ ਜਾਊਗੀ। ਜਿਹੜੀ SOCHM ਹੈ ਉਹ ਇਹ ਕਹਿੰਦੀ ਹੈ ਕਿ ਖੰਡ ਦੇ ਭਾਅ ਦੇ ਵਿੱਚ ਅਚਾਨਕ ਵਾਧੇ ਨੂੰ ਰੋਕਣ ਦੇ ਵਾਸਤੇ ਸਰਕਾਰ ਨੂੰ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਖੰਡ ਜਿਹੜੀ ਹੈ ਜੀ ਉਹ ਕੌੜੀ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਹੈ। ਔਰ ਦਾਲਾਂ ਤੇ ਸਬਜ਼ੀਆਂ ਦੇ ਰੇਟ ਜਿੱਥੇ ਚਲੇ ਗਏ ਨੇ, ਗਰੀਬ ਬੰਦੇ ਦੇ ਮੂੰਹ ਦੇ ਵਿੱਚੋਂ ਦਾਲ ਸਬਜ਼ੀ ਵੀ ਜਿਹੜੀ ਹੈ ਜੀ ਉਹ ਹੁਣ ਗਈ। ਜੀ। ਅਤੇ ਜੇ ਆਪਾਂ ਅਗਲੀ ਗੱਲ ਕਰ ਲਈਏ ਪਨੂੰ ਜੀ, ਵੀ UP ਦੇ ਵਿੱਚ ਜਿਹੜੇ ਯਾਦਵ ਜਿਹੜਾ ਪਰਿਵਾਰ ਆ ਉਹਨਾਂ ਦੀ ਜੰਗ ਜਿਹੜੀ ਖੁੱਲ੍ਹ ਕੇ ਸਾਹਮਣੇ ਆ ਰਹੀ ਆ ਹੁਣ। ਇਹ ਚਾਚੇ ਭਤੀਜੇ ਦੀ ਜਿਹੜੀ ਹੈ ਜੀ ਇਹ ਜੰਗ ਹੈ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਤੇ ਉਹਦੇ ਚਾਚੇ ਦੇ ਵਿਚਾਲੇ ਜਿਹੜੀ ਹੈ ਜੀ, ਇੱਕ ਜਣਾ ਇੱਕ ਨੂੰ ਲਾਉਂਦਾ, ਦੂਜਾ ਜਣਾ ਜਿਹੜਾ ਜੀ ਉਹਨੂੰ ਨਾਲ ਦੀ ਨਾਲ ਜਿਹੜਾ ਕੱਢ ਦਿੰਦਾ ਹੈ ਤੇ ਫਿਰ ਜਿਹੜਾ ਜੀ ਇੰਟਰਵੀਨ ਉਹਦੇ ਵਿੱਚ ਜਿਹੜਾ ਜੀ ਕਰਨਾ ਪੈਂਦਾ ਮੁਲਾਇਮ ਨੂੰ। ਹੁਣ ਫਿਰ ਮੁਲਾਇਮ ਯਾਦਵ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਇਹ ਜੰਗ ਜਿਹੜੀ ਹੈ ਜੀ ਉਹਨੂੰ ਨਿਬੇੜਨ ਦੇ ਵਾਸਤੇ ਉਹ ਮੂਹਰੇ ਆਉਣਗੇ। ਚੋਣਾਂ ਤੋਂ ਪਹਿਲਾਂ ਪਰਿਵਾਰ ਦੀ ਜਿਹੜੀ ਇਹ ਸਟਰੋਂਗ ਹੋਣ ਵਾਲੀ ਜਿਹੜੀ ਜੰਗ ਹੈ ਜੀ ਉਹ ਸਮਾਜਵਾਦੀ ਪਾਰਟੀ ਲਈ ਕਿੰਨਾ ਕੁ ਨੁਕਸਾਨ ਕਰੂਗੀ ਜੀ, ਇਹ ਆਉਣ ਵਾਲੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਪਰ ਇਹਦੇ ਵਿੱਚ ਜਿਹੜੇ ਅਫਸਰ ਨੇ ਉਹ ਪਿਸ ਰਹੇ ਨੇ ਜੀ। ਅਤੇ ਉੱਥੇ ਵੀ ਪੰਜਾਬ ਦੇ ਸਮਾਨ ਲੱਗਦਾ ਸੇਮ ਸਮੇਂ ਤੇ ਹੀ ਇਲੈਕਸ਼ਨਾਂ ਹੋਣੀਆਂ ਵਿਧਾਨ ਸਭਾ ਦੀਆਂ, ਉੱਥੇ ਦੇ ਕਿੱਦਾਂ ਦੇ ਹਾਲਾਤ ਚੱਲ ਰਹੇ ਨੇ ਵੈਸੇ? ਜੀ ਬਿਲਕੁਲ, ਉੱਥੇ ਵੀ ਇਲੈਕਸ਼ਨਾਂ ਜਿਹੜੀਆਂ ਜੀ ਪੰਜਾਬ ਤੋਂ ਬਾਅਦ ਹੋਣਗੀਆਂ ਵੈਸੇ ਐਕਚੁਅਲੀ। ਹਾਂ, ਇੰਨਾ ਜ਼ਰੂਰ ਹੈ ਕਿ ਡਿਊ ਜਿਹੜੀਆਂ ਜੀ ਉਹ ਪੰਜਾਬ ਦੇ ਨਾਲ ਹੀ ਨੇ, ਗੋਆ ਦੀਆਂ ਵੀ ਤੇ ਇਹ ਉੱਤਰ ਪ੍ਰਦੇਸ਼ ਦੀਆਂ ਵੀ। ਉੱਤਰ ਪ੍ਰਦੇਸ਼ ਦੇ ਵਿੱਚ ਦੇਖੋ ਜੰਗ ਹੈ ਇਸ ਵੇਲੇ ਜਿਹੜੀ ਉਹ ਚੱਲ ਰਹੀ। ਬਹੁਜਨ ਸਮਾਜ ਪਾਰਟੀ ਆਪਣੀ ਜਗ੍ਹਾ ਤੇ ਲੱਗੀ ਹੈ। ਰਾਹੁਲ ਗਾਂਧੀ ਜਿਹੜੇ ਜੀ ਉਹ ਦੌਰੇ ਦੇ ਉੱਤੇ ਉੱਥੇ ਗਏ ਹੋਏ ਨੇ। ਜਿਹੜੀ ਮੰਜਾ ਸਭਾ ਕਰ ਰਹੇ ਨੇ, ਮੰਜਿਆਂ ਦੇ ਉੱਤੇ ਬਿਠਾ ਕੇ ਮੁੜ ਕੇ ਲੋਕ ਜਿਹੜੇ ਆ ਜੀ ਉਹ ਮੰਜੇ ਚੁੱਕ ਕੇ ਭੱਜ ਜਾਂਦੇ ਆ ਉੱਥੋਂ। ਜਿਹੜਾ ਕੁਝ ਨਵਾਂ ਆ ਰਿਹਾ ਜੀ, ਸਮਾਜਵਾਦੀ ਪਾਰਟੀ ਇਹ ਸਮਝਦੀ ਆ ਕਿ ਉਹਦਾ ਜਿਹੜਾ ਜੀ ਰਿਪੀਟ ਵੱਜ ਸਕਦਾ ਆ।
ਕਾਂਗਰਸ ਸਮਝਦੀ ਹੈ ਕਿ ਉਹਦੇ ਕੋਲੇ ਸ਼ੀਲਾ ਦੀਕਸ਼ਤ ਵਰਗਾ ਚੱਲਿਆ ਹੋਇਆ ਕਾਰਤੂਸ ਹੈਗਾ, ਜਿਹਦੇ ਸਹਾਰੇ ਉਹ ਉੱਥੇ ਬ੍ਰਾਹਮਣ ਜਿਹੜੀਆਂ ਵੋਟਾਂ ਨੇ ਉਹਨੂੰ ਹਾਸਲ ਕਰ ਸਕਦੀ ਹੈ। ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਉੱਤਰ ਪ੍ਰਦੇਸ਼, ਕਿਉਂਕਿ ਬੜਾ ਅਹਿਮ ਸੂਬਾ ਹੈ, ਲੋਕ ਸਭਾ ਦੀਆਂ ਜਿੱਥੋਂ ਵੱਧ ਸੀਟਾਂ ਨੇ ਉਹਨਾਂ ਵੱਧ ਅਹਿਮ ਸੂਬਾ ਜਿਹੜਾ ਜੀ ਉਹ ਹੋ ਜਾਂਦਾ। ਪੰਜਾਬ 'ਚੋਂ ਤਾਂ ਹੈ ਹੀ ਜਿਹੜੀਆਂ 13 ਨੇ, ਇਸ ਕਰਕੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੱਲ ਬਹੁਤ ਨਿਗਾਹ ਜਿਹੜੀ ਹੈ ਜੀ ਉਹ ਰਹਿਣੀ ਹੈ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਹੋਇਆ ਚੰਗਾ ਨਾ ਅੰਦਰ ਅਸੈਂਬਲੀ ਦੇ, ਜੁੱਤੀ ਸੁੱਟਣ ਦਾ ਹੋ ਗਿਆ ਸੀਨ ਭਾਈ ਜੀ। ਹੋਇਆ ਚੰਗਾ ਨਾ ਅੰਦਰ ਅਸੈਂਬਲੀ ਦੇ, ਜੁੱਤੀ ਸੁੱਟਣ ਦਾ ਹੋ ਗਿਆ ਸੀਨ ਭਾਈ। ਚੁਣ ਕੇ ਲੋਕਾਂ ਨੇ ਜਿਨ੍ਹਾਂ ਨੂੰ ਭੇਜਿਆ ਸੀ ਉਹ ਹੁਣ ਭੁੱਲੇ ਈਮਾਨ ਤੇ ਦੀਨ ਭਾਈ। ਲੋਕਤੰਤਰ ਦਾ ਜਿੱਦਾਂ ਦਾ ਹਸ਼ਰ ਡਿੱਠਾ ਹੋ ਗਏ ਵੇਖ ਕੇ ਲੋਕ ਗਮਗੀਨ ਭਾਈ। ਆਈ ਧੇਲੇ ਦੀ ਸ਼ਰਮ ਨਾ ਆਗੂਆਂ ਨੂੰ, ਮੰਨੇ ਕੋਈ ਨਹੀਂ ਕਿਸੇ ਦੀ ਈਨ ਭਾਈ ਜੀ। ਗਲਤ ਕੰਮਾਂ ਦੀ ਜਦੋਂ ਕੋਈ ਰੀਤ ਪੈਂਦੀ, ਬੈਕ ਗੇਅਰ ਨਾ ਕਦੇ ਫਿਰ ਲੱਗਿਆ ਈ। ਗਲਤ ਕੰਮਾਂ ਦੀ ਜਦੋਂ ਕੋਈ ਰੀਤ ਪੈਂਦੀ, ਬੈਕ ਗੇਅਰ ਨਾ ਕਦੇ ਫਿਰ ਲੱਗਿਆ ਈ। ਜੁੱਤੀ ਸੁੱਟਣ ਦੀ ਪਈ ਹੈ ਰੀਤ ਜਿਹੜੀ, ਹੁਣ ਨਾ ਹਟਣ ਲੱਗੀ ਸ਼ੇਰਾ ਬੱਗਿਆ ਈ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਮਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।